ਜਦੋਂ ਅਸੀਂ ਕੁਝ ਨਹੀਂ ਕਰਨਾ ਹੁੰਦਾ ਫਿਰ ਅਸੀਂ ਇੱਕ ਨੋਟਿਸ ਲੈਨੇ ਆ। ਸਾਡੇ ਫੈਸਲਾਬਾਦ ਸ਼ਹਿਰ ਦੇ ਵਿੱਚ ਲਾ ਕਾਨੂੰਨੀਅਤ ਇੰਤਹਾ ਤੇ ਪਹੁੰਚੀ ਗਈ ਆ। ਜੰਗਲ ਦਾ ਕਾਨੂੰਨ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਜਿੰਨੂੰ ਮਰਜ਼ੀ ਲੁੱਟ ਲਵੇ ਤੇ ਫਾਇਰ ਮਾਰ ਦੇਵੇ। ਫੈਸਲਾਬਾਦ ਦੇ ਵਿੱਚ ਇੱਕ ਦਿਨ ਦੇ ਅੰਦਰ ਡਕੈਤੀ ਦੀਆਂ ਤਾਂ ਸੈਂਕੜੇ ਵਾਰਦਾਤਾਂ ਹੋਈਆਂ। ਦੌਰਾਨੇ ਡਕੈਤੀ ਦੋ ਅਫਰਾਦ ਜਿਹੜੇ ਆ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਗਏ ਆ। ਜਿਹੜੀ ਤੁਸੀਂ ਰਿਪੋਰਟ ਤਲਬ ਕਰਨੀ ਸੀ ਉਹ ਰਿਪੋਰਟ ਤੁਹਾਨੂੰ ਮੈਂ ਦੇ ਦੇਣਾ। ਸ਼ਹਿਰ ਤੁਹਾਡੇ ਕੋਲ ਸਾਂਭਿਆ ਨਹੀਂ ਜਾ ਰਿਹਾ। ਤੁਸੀਂ ਬੰਦੂਕਾਂ ਲੈ ਕੇ ਭਾਵੇਂ ਜਿੱਧਰ ਨੂੰ ਮਰਜ਼ੀ ਚੜ੍ਹਾਈ ਕਰ ਦਿਓ, ਕਿਉਂਕਿ ਜਨਾਬ ਤੁਹਾਡੇ ਕੋਲ ਬੰਦੂਕਾਂ ਹੈਗੀਆਂ ਵਾ। ਚੋਰ ਡਾਕੂ ਕਿੰਨੇ ਉਦੋਂ ਜਨਾਬ ਦੇ ਪੁਲਿਸ ਅਹਿਲਕਾਰ ਕਿੱਥੇ ਸੀ? ਪੁਲਿਸ ਅਹਿਲਕਾਰ ਨੂੰ ਬੰਦੇ ਨੇ ਆਵਾਜ਼ ਦਿੱਤੀ, ਪਿਸਤੌਲ ਦੀ ਆਵਾਜ਼ ਨਹੀਂ ਆਈ। ਜਦੋਂ ਬੰਦੇ ਉਹਦੇ ਕੋਲ ਮੋਬਾਈਲ ਖੋ ਰਹੇ ਸੀ, ਜਿਹਦੇ ਉਹਦੇ ਕੋਲ ਪੈਸੇ ਖੋ ਰਹੇ ਸੀ, ਉਹ ਆਵਾਜ਼ ਨਹੀਂ ਆਈ। अस्सलाम वालेकुम। ਅੱਛਾ ਜੀ, ਜਦੋਂ ਅਸੀਂ ਕੁਝ ਨਹੀਂ ਕਰਨਾ ਹੁੰਦਾ ਫਿਰ ਅਸੀਂ ਇੱਕ ਨੋਟਿਸ ਲੈਨੇ ਆ। ਉਹ ਨੋਟਿਸ ਅਗਲੇ ਬੰਦੇ ਕੋ ਜਾਂਦਾ, ਫਿਰ ਅਗਲਾ ਬੰਦਾ ਨੋਟਿਸ ਲੈ ਲੈਂਦਾ। ਉਹ ਨੋਟਿਸ ਅਗਲੇ ਬੰਦੇ ਕੋ ਜਾਂਦਾ, ਫਿਰ ਅਗਲਾ ਬੰਦਾ ਨੋਟਿਸ ਲੈ ਲੈਂਦਾ। ਯਾਨੀ ਕਿ ਨੋਟਿਸ ਅਸੀਂ ਖੇਲਦੇ ਰਹਿੰਦੇ ਆ। ਤੇ ਸਾਡੇ ਫੈਸਲਾਬਾਦ ਸ਼ਹਿਰ ਦੇ ਵਿੱਚ ਲਾ ਕਾਨੂੰਨੀਅਤ ਇੰਤਹਾ ਤੇ ਪਹੁੰਚੀ ਗਈ ਆ, ਜਿਹਨੂੰ ਕਹਿੰਦੇ ਆ ਨਾ ਸਹੀ ਮਾਇਨਿਆਂ ਦੇ ਵਿੱਚ ਜੰਗਲ ਦਾ ਕਾਨੂੰਨ। ਜਿਹੜਾ ਮਰਜ਼ੀ ਜਿੱਥੇ ਮਰਜ਼ੀ ਜਿੰਨੂੰ ਮਰਜ਼ੀ ਲੁੱਟ ਲਵੇ ਤੇ ਫਾਇਰ ਮਾਰ ਦੇਵੇ। ਅਗਲਾ ਬੰਦਾ ਜ਼ਿੰਦਗੀ ਦੀ ਬਾਜ਼ੀ ਹਾਰ ਜਾਵੇ। ਕੋਈ ਨਹੀਂ ਪੁੱਛੇਗਾ, ਕੋਈ ਨਹੀਂ ਦੱਸੇਗਾ। ਸਿਰਫ ਅਫਸਰਾਨੇ ਬਾਲਾ ਇੱਕ ਨੋਟਿਸ ਲੈਣਗੇ। ਨੋਟਿਸ ਲੈ ਕੇ ਤੇ ਥੱਲੇ ਵਾਲੇ ਅਮਲੇ ਕੋ ਰਿਪੋਰਟ ਤਲਬ ਕਰ ਲੈਣਗੇ ਕਿ ਕੀ ਹੋਇਆ। ਜਨਾਬ ਜਿਹੜੀ ਤੁਸੀਂ ਰਿਪੋਰਟ ਤਲਬ ਕਰਨੀ ਸੀ ਉਹ ਰਿਪੋਰਟ ਤੁਹਾਨੂੰ ਮੈਂ ਦੇ ਦੇਣਾ। ਰਿਪੋਰਟ ਇਹ ਹੈਗੀ ਆ ਕਿ 1:55 ਤੇ ਇੱਕ 15 ਤੇ ਕਾਲ ਆਂਦੀ ਆ ਕਿ ਜਨਾਬੇ ਵਾਲੀ ਦੋ ਬੰਦਿਆਂ ਨੂੰ ਪੰਜਾਬ ਟਿੱਕਾ ਛਾਪ ਤੇ ਫਾਇਰ ਲੱਗ ਗਿਆ ਵਾ। ਫਾਇਰ ਮਾਰਨ ਵਾਲੇ ਤਿੰਨ ਬੰਦੇ 70 ਮੋਟਰਸਾਈਕਲ ਤੇ ਆਂਦੇ ਆ ਕੇ 60,000 ਰੁਪਇਆ ਪੈਸੇ ਖੋਂਦੇ ਆ। ਖੋ ਕੇ ਤੇ ਮਜ਼ਾਮਤ ਹੁੰਦੀ ਆ, ਫਾਇਰ ਵੱਜ ਜਾਂਦੀ ਹੈ। ਇਹਦੇ 'ਚ ਕਿਹੜਾ ਨੋਟਿਸ ਆ, ਕਿਹੜੀ ਰਿਪੋਰਟ ਆ ਤੇ ਕੀ ਕਰਨਾ ਵਾ ਕੀ ਨਹੀਂ ਕਰਨਾ। ਉਹਨਾਂ ਨੇ ਅੱਗੇ ਕਹਿ ਦਿੱਤਾ ਜੀ ਕਿ ਅਸੀਂ ਜਨਾਬੇ ਵਾਲੀ ਕਾਰਵਾਈ ਕਰ ਰਹੇ ਹਾਂ, ਬਹੁਤ ਜਲਦ ਮੁਲਜ਼ਮਾਨ ਨੂੰ ਗ੍ਰਿਫਤਾਰ ਕਰ ਲਾਂਗੇ। ਹੁਣ ਨੋਟਿਸ ਤੋਂ ਬਾਅਦ ਕਿਹੜੀ ਰਿਪੋਰਟ ਆਣੀ ਆ? ਅਸੀਂ ਹੱਥ ਜੋੜ ਕੇ ਜਨਾਬ ਬੇਨਤੀ ਕਰਦੇ ਹਾਂ ਤੁਹਾਡੇ ਅੱਗੇ ਕਿ ਜਿਹੜੀ ਨੋਟਿਸ ਤੋਂ ਬਾਅਦ ਰਿਪੋਰਟ ਆਏਗੀ ਨਾ ਉਹ ਸਾਨੂੰ ਵੀ ਦੇ ਦੇਣਾ। ਇਹੀ ਕੁਝ ਨਿਕਲਣਾ ਜੇ ਬਾਅਦ 'ਚ ਵੀ ਹੁਣ ਵੀ। ਹਕੀਕਤ ਇਹ ਆ ਕਿ ਸ਼ਹਿਰ ਤੁਹਾਡੇ ਕੋਲ ਸਾਂਭਿਆ ਨਹੀਂ ਜਾ ਰਿਹਾ। ਸ਼ਹਿਰ ਦੇ ਬੇੜੇ ਗਰਕ ਹੋ ਗਏ ਆ। ਤੁਸੀਂ ਬੰਦੂਕਾਂ ਲੈ ਕੇ ਭਾਵੇਂ ਜਿੱਧਰ ਨੂੰ ਮਰਜ਼ੀ ਚੜ੍ਹਾਈ ਕਰ ਦਿਓ, ਕਿਉਂਕਿ ਜਨਾਬ ਤੁਹਾਡੇ ਕੋਲ ਬੰਦੂਕਾਂ ਹੈਗੀਆਂ ਵਾ। ਹੁਣ ਉਹ ਚੱਲਦੀਆਂ ਵਾ ਨਹੀਂ ਚੱਲਦੀਆਂ ਇਹ ਅੱਲਾ ਬਿਹਤਰ ਜਾਣਦਾ। ਇਹ ਤੁਹਾਨੂੰ ਮੈਂ ਇੱਕ ਰਿਪੋਰਟ ਦਿੱਤੀ ਆ ਜਿਹੜੀ ਅਫਸਰਾਨੇ ਬਾਲਾ ਨੇ ਆਪਣੇ ਮਤਹਿਤ ਅਮਲੇ ਕੋ ਤਲਬ ਕੀਤੀ ਆ। ਹੁਣ ਜਨਾਬੇ ਲਈ ਦੂਸਰੇ ਨੋਟਿਸ ਵੀ ਤੁਹਾਨੂੰ ਦੱਸ ਦਿੰਦੇ ਆ ਜਿਹੜਾ ਜਨਾਬ ਨੇ ਤਲਬ ਕੀਤਾ ਵਾ। ਅਗਰ ਇਹਦੇ 'ਚ ਕੋਈ 19-20 ਵੀ ਹੋ ਗਿਆ ਨਾ ਤੇ ਜੋ ਤੁਸੀਂ ਕਹੋਗੇ ਜਨਾਬ ਮੈਂ ਹਰਜਾਨਾ ਭਰਨ ਨੂੰ ਤਿਆਰ ਹੋ ਜਾਵਾਂਗਾ। 19-21 ਦਾ ਵੀ ਫਰਕ ਪੈ ਗਿਆ ਐਸ ਦੇ ਵਿੱਚ। ਇਹ ਰਿਪੋਰਟ ਇਹ ਆ ਜੀ 9:30 ਦੇ ਉੱਪਰ ਇੱਕ ਪੁਲਿਸ ਵਾਲਾ ਜਾ ਰਿਹਾ ਸੀ, ਉਹਨੂੰ ਪਿੱਛੋਂ ਕਿਸੇ ਨੇ ਆਵਾਜ਼ ਦਿੱਤੀ ਕਿ ਜਨਾਬ ਇੱਕ ਬੰਦੇ ਨੂੰ ਫਾਇਰ ਲੱਗ ਗਿਆ ਵਾ। ਮੈਂ ਭੱਜ ਕੇ ਉੱਥੇ ਗਿਆ, ਉਹਦੀਆਂ ਜੇਬਾਂ ਚੈੱਕ ਕੀਤੀਆਂ। ਉਹਦੀਆਂ ਜੇਬਾਂ ਦੇ ਵਿੱਚ ਤਕਰੀਬਨ 2.5 ਲੱਖ ਰੁਪਏ ਸੀਗਾ। ਮੋਬਾਈਲ ਜਿਹੜੇ ਆ ਉਹਦੇ ਕੋਲ ਨਹੀਂ ਆਇਆ ਸੀ। ਮੈਂ ਪਿੱਛੋਂ ਜਨਾਬੇ ਵਾਲੀ ਬੰਦੇ ਬੁਲਾ ਲਏ। ਇਸ ਬੰਦੇ ਨੂੰ ਜਨਾਬੇ ਵਾਲੀ ਅਲੈਡ ਹਸਪੀਟਲ ਸ਼ਿਫਟ ਕੀਤਾ ਤੇ ਕੈਮਰੇ ਦੇਖ ਕੇ ਮੁਲਜ਼ਮਾਨ ਨੂੰ ਫੜਨ ਵਾਸਤੇ ਮਿਸ਼ਨ ਸਾਡਾ ਜਾਰੀ ਹੈ। ਇਹ ਦੋ ਰਿਪੋਰਟਾਂ ਨੇ। ਜਿਹੜਾ ਤੁਸੀਂ ਨੋਟਿਸ ਲਿਆ ਸੀ ਉਹਦੇ ਬਾਅਦ ਇਹ ਰਿਪੋਰਟਾਂ ਮੰਜ਼ਰੇ ਆਮ ਤੇ ਆਣੀਆਂ ਵਾ। ਮੈਂ ਤੁਹਾਨੂੰ ਹੁਣੇ ਦੱਸਦੀਆਂ। ਤੇ ਸਵਾਲ ਮੇਰਾ ਇਹ ਆ ਕਿ ਜਨਾਬ ਅਗਰ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਪੁਲਿਸ ਅਹਿਲਕਾਰ ਅਫਸਰਾਨੇ ਬਾਲਾ ਬੰਦੂਕਾਂ ਚੱਕ ਕੇ ਪਿਸਤੌਲ ਚੱਕ ਕੇ ਚੜ੍ਹਾਈਆਂ ਕਰ ਸਕਦੇ ਆ, ਸਿਰਫ ਸੋਸ਼ਲ ਮੀਡੀਆ ਦੀ ਹੱਦ ਤੱਕ ਵਾਇਰਲ ਹੋ ਸਕਦੇ ਆ, ਤੇ ਗੁਜ਼ਾਰਿਸ਼ ਇਹ ਆ ਕਿ ਇਹ ਚੋਰ ਡਾਕੂ ਕਿੰਨੇ ਫੜਨੇ ਆ? ਉਦੋਂ ਜਨਾਬ ਦੇ ਪੁਲਿਸ ਅਹਿਲਕਾਰ ਕਿੱਥੇ ਸੀ? ਮੈਂ ਤਾਂ ਇਸ ਰਿਪੋਰਟ ਨੂੰ ਦੇਖ ਕੇ ਹੈਰਾਨ ਹੋ ਗਿਆ ਕਿ ਜਨਾਬ ਪੁਲਿਸ ਅਹਿਲਕਾਰ ਨੂੰ ਬੰਦੇ ਨੇ ਆਵਾਜ਼ ਦਿੱਤੀ, ਪੁਲਿਸ ਅਹਿਲਕਾਰ ਨੂੰ ਪਿਸਤੌਲ ਦੀ ਆਵਾਜ਼ ਨਹੀਂ ਆਈ। ਜਦੋਂ ਬੰਦੇ ਉਹਦੇ ਕੋਲ ਮੋਬਾਈਲ ਖੋ ਰਹੇ ਸੀ, ਜਿਹਦੇ ਉਹਦੇ ਕੋਲ ਪੈਸੇ ਖੋ ਰਹੇ ਸੀ, ਉਹ ਆਵਾਜ਼ ਨਹੀਂ ਆਈ। ਆਪਸ ਦੇ ਵਿੱਚ ਗੁੱਥਮ ਗੁੱਥਾ ਹੈ, ਉਹ ਪੁਲਿਸ ਅਹਿਲਕਾਰ ਨੂੰ ਆਵਾਜ਼ ਨਹੀਂ ਆਈ। ਪਿੱਛੋਂ ਇੱਕ ਬੰਦੇ ਨੇ ਆਵਾਜ਼ ਦਿੱਤੀ, ਉਹ ਭਾਈ ਪੁਲਿਸ ਵਾਲੇ ਆ ਬੰਦੇ ਨੂੰ ਫਾਇਰ ਮਾਰ ਗਏ। ਤੇ ਪੁਲਿਸ ਵਾਲਾ ਪਿੱਛੇ ਆਇਆ, ਉਹਨੇ ਆ ਕੇ ਦੇਖਿਆ ਜੀ ਬੰਦਾ ਤਾਂ ਅੱਲਾ ਨੂੰ ਪਿਆਰਾ ਹੋਇਆ ਪਿਆ। ਇਹ ਸੂਰਤ ਹਾਲ ਆ ਜਨਾਬ ਸਾਡੇ ਪੁਲਿਸ ਅਹਿਲਕਾਰਾਂ ਦੀ ਕਿ ਉਹਨਾਂ ਨੂੰ ਨਾ ਲੜਾਈ ਦੀ ਆਵਾਜ਼ ਆਉਂਦੀ ਆ, ਨਾ ਗੋਲੀਆਂ ਦੀ ਆਵਾਜ਼ ਆਉਂਦੀ ਆ, ਕਿਸੇ ਗੱਲ ਦੀ ਆਵਾਜ਼ ਨਹੀਂ ਆਉਂਦੀ। ਸਿਰਫ ਬੰਦਾ ਜਦੋਂ ਮਰ ਜਾਂਦਾ ਵਾ ਫਿਰ ਉਹਨਾਂ ਨੂੰ ਆਵਾਜ਼ ਆਉਂਦੀ ਆ ਕਿ ਭਾਈ ਇਹ ਬੰਦਾ ਮਰਿਆ ਪਿਆ ਜੀ, ਇਹਨੂੰ ਆ ਕੇ ਚੱਕ ਲਓ। ਇਹ ਜਨਾਬੀ ਵਾਲੀ ਰਿਪੋਰਟਾਂ ਵਾ। ਨਾ ਕੋਈ ਪੁਲਿਸ ਅਹਿਲਕਾਰ ਇਹਨਾਂ ਡਾਕੂਆਂ ਕੋਲ ਮਹਿਫੂਜ਼ ਆ, ਨਾ ਕੋਈ ਪ੍ਰਾਈਵੇਟ ਬੰਦਾ ਇਹਨਾਂ ਕੋਲ ਮਹਿਫੂਜ਼ ਆ, ਨਾ ਕੋਈ ਤਿੱਖਾ ਛਾਪਾਂ ਵਾਲਾ। ਹੁਣ ਰਾਤ ਨੂੰ ਅਗਰ ਲੋਕ ਹੋਟਲ ਖੋਲ੍ਹ ਕੇ ਆਪਣੇ ਲੋਕਾਂ ਨੂੰ ਖਾਣਾ ਵੀ ਨਹੀਂ ਖਿਲਾ ਸਕਦੇ ਤੇ ਉਹਨਾਂ ਨੂੰ ਆ ਕੇ ਡਾਕੂ ਲੁੱਟ ਲੈਣਗੇ ਤੇ ਫੈਸਲਾਬਾਦ ਦੇ ਵਿੱਚ ਲਾ ਕਾਨੂੰਨੀਅਤ ਨੂੰ ਕੀ ਕਹੋਗੇ ਕਿ ਕੀ ਹੋਏਗਾ? ਜਨਾਬ SHO ਮਾਸੂਫ ਸਾਹਿਬ ਜਿਹੜੇ ਤੁਸੀਂ ਸਰਗੋਦਾ ਰੋਡ ਤਾਇਨਾਤ ਕੀਤੇ ਹੋਏ ਆ, ਜਿਹੜੇ ਮਿਲਰ ਟਾਊਨ ਤਾਇਨਾਤ ਕੀਤੇ ਹੋਏ ਆ, ਸ਼ਾਇਦ ਇਸ ਟਾਈਮ ਖਾਬੇ ਖਰਗੋਸ਼ ਦੇ ਮਜ਼ੇ ਲੈ ਰਹੇ ਹੋਣਗੇ, ਸੁੱਤੇ ਪਏ ਹੋਣਗੇ, ਕਿਉਂਕਿ ਜਨਾਬ ਸੌਣਾ ਵੀ ਜ਼ਰੂਰੀ ਆ।
ਇਹਨਾਂ ਦੀ ਜਾਨ ਮਾਲ ਇੱਜ਼ਤ ਆਬਰੂ ਜ਼ਰੂਰੀ ਨਹੀਂ ਹੈਗੀ। ਤੁਹਾਡਾ ਆਰਾਮ ਕਰਨਾ ਜ਼ਰੂਰੀ ਆ। ਤੁਹਾਡਾ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਬੰਦੂਕਾਂ ਲਿਆ ਕੇ ਆਵਾਮ ਨੂੰ ਦਿਖਾਉਣਾ, ਸੋਸ਼ਲ ਮੀਡੀਆ ਤੇ ਵਾਇਰਲ ਹੋਣਾ, ਅਫਸਰਾਨੇ ਬਾਲਾਂ ਨੂੰ ਦਿਖਾਉਣਾ, ਇਹ ਬਹੁਤ ਜ਼ਰੂਰੀ ਹੈ। ਇਹਨਾਂ ਬੰਦਿਆਂ ਦੀਆਂ ਜਾਨਾਂ ਕੋਈ ਜ਼ਰੂਰੀ ਨਹੀਂ ਹੈਗਾ। ਇਹ ਤਾਂ ਗਾਜਰ ਮੂਲੀ ਆ, ਜਦੋਂ ਮਰਜ਼ੀ ਕੱਟ ਦਿਓ, ਜਦੋਂ ਮਰਜ਼ੀ ਵੱਢ ਦਿਓ, ਕੋਈ ਨਹੀਂ ਪੁੱਛੇਗਾ। ਬਹੁਤ ਸ਼ੁਕਰੀਆ।